ਪੰਥਕ ਸੰਸਥਾਵਾਂ ਤੇ ਸਿੱਖ ਰਾਜਨੀਤੀ ਨੂੰ ਅਸਲ ਅਕਾਲੀ ਯੁਗਤ ਅਨੁਸਾਰ ਪੁਨਰ ਸੁਰਜੀਤ ਕਰਨ ਲਈ ਪੰਥ ਸੇਵਕ ਜਥਾ ਦੁਆਬਾ ਵੱਲੋਂ ਸੰਵਾਦ ਯਾਤਰਾ ਦੀ ਸ਼ੁਰੂਆਤ। 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਏਗਾ ਕੌਮੀ ਇਨਸਾਫ ਮੋਰਚਾ। 21 ਜਨਵਰੀ ਨੂੰ ਸ਼ੰਭੂ ਤੋਂ ਦਿੱਲੀ ਵੱਲ ਮੁੜ ਮਾਰਚ ਸ਼ੁਰੂ ਕਰੇਗਾ 101 ਕਿਸਾਨਾਂ ਦਾ ਜਥਾ। ਪੰਥਕ ਸੰਸਥਾਵਾਂ ਤੇ ਸਿੱਖ ਰਾਜਨੀਤੀ ਨੂੰ ਅਸਲ ਅਕਾਲੀ ਯੁਗਤ ਅਨੁਸਾਰ ਪੁਨਰ ਸੁਰਜੀਤ ਕਰਨ ਲਈ ਪੰਥ ਸੇਵਕ ਜਥਾ ਦੁਆਬਾ ਵੱਲੋਂ ਸੰਵਾਦ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ। ਪੰਥ ਸੇਵਕ ਜਥਾ ਦੁਆਬਾ ਦਾ ਕਹਿਣਾ ਹੈ ਕਿ 2 ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਉੱਤੇ ਬਾਦਲ ਦਲ ਦੀ ਸਮੁੱਚੀ ਆਗੂ ਜਮਾਤ ਨੇ ਸਾਂਝੇ ਰੂਪ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਪ੍ਰਤੀ ਕਮਾਏ ਗੁਨਾਹਾਂ ਨੂੰ ਮੰਨ ਲਿਆ ਹੈ ਅਤੇ ਇਸ ਉਪਰੰਤ ਖਾਲਸਾ ਪੰਥ ਵਿੱਚ ਇਕਸੁਰਤਾ ਹੋਣ ਦੀ ਬਜਾਏ ਖਿੰਡਾਓ ਹੋਰ ਵੱਧ ਗਿਆ ਹੈ। ਇਸ ਖਿੰਡਾਓ ਦੇ ਹੱਲ ਲਈ ਗੁਰਸੰਗਤ ਅੰਦਰ ਜੋ ਵੀ ਪ੍ਰਵਚਨ ਚੱਲ ਰਿਹਾ ਹੈ ਉਹ ਸਿਰਫ ਅਕਾਲੀ ਦਲ ਦੇ ਆਗੂਆਂ ਨੂੰ ਬਦਲਣ ਤੱਕ ਸੀਮਤ ਹੈ, ਪਰ ਇਸ ਸੰਕਟ ਦੇ ਕਾਰਨ ਲੱਭਣ ਲਈ ਗੁਰਸੰਗਤ ਅੰਦਰ ਗੰਭੀਰ ਅਤੇ ਵਿਆਪਕ ਪੜਚੋਲ ਦੀ ਲੋੜ ਹੈ। ਇਸ ਨੂੰ ਮੁੱਖ ਰੱਖਦਿਆਂ ਪੰਥ ਸੇਵਕ ਜਥਾ ਦੁਆਬਾ ਵੱਲੋਂ ਇੱਕ ਸੰਵਾਦ ਯਾਤਰਾ ਤਖਤ ਸ੍ਰੀ ਕੇਸਗੜ੍ਹ ਅਨੰਦਪੁਰ ਸਾਹਿਬ ਤੋਂ ਅਰਦਾਸ ਕਰਕੇ ਸ਼ੁਰੂ ਕੀਤੀ ਗਈ ਹੈ। ਇਸ ਯਾਤਰਾ ਦਾ ਉਦੇਸ਼ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਖੁਦਮੁਖਤਿਆਰੀ, ਅਸਲ ਅਕਾਲੀ ਰਾਜਨੀਤੀ ਦੀ ਪੁਨਰ ਸੁਰਜੀਤੀ ਅਤੇ ਨਵੀਂ ਖੇਤਰੀ ਪਾਰਟੀ ਦੀ ਉਸਾਰੀ ਪਰਥਾਏ ਗੁਰਸੰਗਤ ਅਤੇ ਖਾਲਸਾ ਪੰਥ ਦੇ ਵੱਖ-ਵੱਖ ਜਥਿਆਂ ਅਤੇ ਸੰਸਥਾਵਾਂ ਵਿੱਚ ਤਾਲਮੇਲ ਤੇ ਸੂਤਰਧਾਰਤਾ ਕਾਇਮ ਕਰਨ ਲਈ ਸੰਵਾਦ ਰਚਾਉਣਾ ਹੋਵੇਗਾ। ਇਹ ਯਾਤਰਾ ਲਗਭਗ ਹੋਲੇ ਮਹੱਲੇ ਤੱਕ ਚੱਲੇਗੀ। ਇਸ ਦੌਰਾਨ ਵੱਖ-ਵੱਖ ਸੰਸਥਾਵਾਂ ਅਤੇ ਜਥਿਆਂ ਦੇ ਮੁਖੀ ਸਿੰਘਾਂ ਨੂੰ ਮਿਲਿਆ ਜਾਵੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਮਨਤੀਰ ਸਿੰਘ ਹੈ। ਅਸੀਂ ਪੰਥ ਸੇਵਕ ਜਥਾ ਦੁਆਬਾ ਦੇ ਸਾਰੇ ਸਿੰਘ ਹੈ। ਅਸੀਂ ਅੱਜ ਇੱਥੋਂ ਇੱਕ ਕੇਸਗੜ੍ਹ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਤੋਂ ਇੱਕ ਸੰਵਾਦ ਯਾਤਰਾ ਸ਼ੁਰੂ ਕਰ ਰਹੇ ਹਾਂ। ਸੰਵਾਦ ਯਾਤਰਾ ਸ਼ੁਰੂ ਕਰਨ ਦਾ ਇੰਨਾ ਕੋਈ ਮੰਤਵ ਹੈ ਕਿ ਪੰਥ ਦੇ ਵਿੱਚ ਜੋ ਰਾਜਸੀ ਤੌਰ ਦੇ ਉੱਤੇ ਸਾਰਾ ਖਿੰਡਾਓ ਹੋਇਆ ਉਸ ਖਿੰਡਾਓ ਦੇ ਚੱਲਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਸਾਰੇ ਪੰਥ ਦੇ ਵਿੱਚ ਏਕਤਾ ਇਤਫਾਕ, ਉਹਦੇ ਵਿੱਚ ਕਿਸ ਤਰੀਕੇ ਦੇ ਨਾਲ ਸੂਤਰਧਾਰਤਾ, ਕਿਸ ਤਰੀਕੇ ਦੇ ਨਾਲ ਵੱਖ-ਵੱਖ ਜਥਿਆਂ 'ਚ ਤਾਲਮੇਲ ਸਥਾਪਿਤ ਕੀਤਾ ਜਾ ਸਕੇ, ਉਸ ਨੂੰ ਮੁੱਖ ਰੱਖ ਕੇ ਅਸੀਂ ਪੰਥ ਦੇ ਵਿੱਚ ਸੰਵਾਦ ਰਚਾ ਰਹੇ ਹਾਂ। ਸਾਡਾ ਇਹਦਾ ਉਦੇਸ਼ ਇਹ ਹੈ ਕਿ ਅਸੀਂ ਵੱਖ-ਵੱਖ ਜਥੇਬੰਦੀਆਂ, ਵੱਖ-ਵੱਖ ਸੰਸਥਾਵਾਂ, ਵੱਖ-ਵੱਖ ਸੰਪਰਦਾਵਾਂ, ਉਹਨਾਂ ਦੇ ਜਿਹੜੇ ਮੋਹਤਵਾਰ ਗੁਰਸਿੱਖ ਹੈਗੇ ਉਹਨਾਂ ਦੇ ਨਾਲ ਅਸੀਂ ਸੰਵਾਦ ਰਚਾਵਾਂਗੇ ਕਿ ਇਹ ਜੋ ਅਕਾਲ ਤਖਤ ਸਾਹਿਬ ਦੀ ਸਿਰਮੌਰਤਾ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ, ਜੋ ਸ਼੍ਰੋਮਣੀ ਕਮੇਟੀ ਦੀ ਖੁਦਮੁਖਤਿਆਰੀ ਹੈ ਇਹ ਕਿਸ ਤਰ੍ਹਾਂ ਬਹਾਲ ਹੋਏ, ਅਸਲ ਅਕਾਲੀ ਰਾਜਨੀਤੀ ਜਿਹੜੀ ਉਹ ਕਿਸ ਤਰ੍ਹਾਂ ਬਹਾਲ ਹੋਏ, ਇਹ ਸਾਰੇ ਨੁਕਤਿਆਂ ਨੂੰ ਮੁੱਖ ਰੱਖ ਕੇ ਔਰ ਖਾਸ ਕਰ ਪੰਜਾਬ ਦੇ ਵਿੱਚ ਕਿਹੜੀ ਖੇਤਰੀ ਪਾਰਟੀ ਆ ਪੰਜਾਬ ਦੀ ਉਹ ਕਿਸ ਤਰ੍ਹਾਂ ਬਹਾਲ ਹੋਏ। ਇਹ ਦੇਖਣ ਨੂੰ ਚੀਜ਼ਾਂ ਇੱਕੋ ਲੱਗਦੀਆਂ ਨੇ ਪਰ ਇਹ ਪੰਥ 'ਚ ਵੱਖਰੀਆਂ ਰਹੀਆਂ ਨੇ। ਤੇ ਇਹ ਸਾਰਾ ਕੁਛ ਕਿਸ ਤਰੀਕੇ ਦੇ ਨਾਲ ਅਸਲ ਜਿਹੜੀ ਅਕਾਲੀ ਇੱਕ ਜੁਗਤ ਹੈ ਉਹਦੇ ਤਹਿਤ ਕਿੱਦਾਂ ਪੁਨਰ ਸੁਰਜੀਤ ਹੋਣ, ਇਸ ਨੂੰ ਮੁੱਖ ਰੱਖ ਕੇ ਅਸੀਂ ਸਾਰੇ ਜਿਹੜੇ ਸੰਗਤ ਦੇ ਵਿੱਚ ਹੈ ਸੰਵਾਦ ਰਚਾਵਾਂਗੇ। ਬਾਬਾ ਜੀ ਲੱਗਦਾ ਕੀ ਹੈ ਕਿ ਤੁਹਾਨੂੰ ਸੰਗਤ ਦਾ ਸਹਿਯੋਗ ਜਾਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦਾ ਸਹਿਯੋਗ ਮਿਲੇਗਾ ਜਾਂ ਨਹੀਂ? ਨਹੀਂ, ਦੇਖੋ ਜੋ ਹੁਣ ਇਹ ਚੱਲ ਰਿਹਾ ਹੈ ਵੱਖ-ਵੱਖ ਪੰਜਾਬ ਦੇ ਵਿੱਚ ਜਿਹੜੀਆਂ ਰਾਜਸੀ ਧਿਰਾਂ ਪੰਜਾਬ ਦੀਆਂ ਖੇਤਰੀ ਰਹੀਆਂ ਨੇ ਉਹ ਕਿੰਨੀ ਪਾਟੋ ਧਾੜ ਹੋ ਗਈ 4-5, ਉਹਨਾਂ 'ਚ ਕੋਈ ਏਕਤਾ ਦੀ ਗੱਲ ਨਹੀਂ ਚੱਲ ਰਹੀ ਹੈ। ਤਖਤ ਸਾਹਿਬਾਨ ਤੋਂ ਵੀ ਯਤਨ ਹੋਏ, ਉਹ ਯਤਨ ਵੀ ਜਿਹੜੇ ਹੈਗੇ ਆ ਰਾਜਸੀ ਲੀਡਰ ਮੰਨ ਨਹੀਂ ਰਹੇ ਹੈ। ਤਾਂ ਉਸ ਵਕਤ ਤਾਂ ਗੁਰੂ ਮਹਾਰਾਜ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਕਿ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ। ਸੋ ਇਸ ਕਰਕੇ ਅਸੀਂ ਜਿਹੜੀ ਪੰਥ 'ਚ ਦੁਬਿਧਾ ਦੂਰ ਪਈ ਹੋਈ ਆ ਇਸ ਨੂੰ ਦੂਰ ਕਰਨ ਦੇ ਲਈ ਇਕੱਤਰ ਹੋ ਕੇ ਸੰਵਾਦ ਰਚਾ ਰਹੇ ਜੋ ਸਾਨੂੰ ਮਹਾਰਾਜ ਨੇ ਦਿੱਤਾ ਹੋਇਆ ਰਸਤਾ। ਬਾਕੀ ਮਹਾਰਾਜ ਦੀ ਮਰਜ਼ੀ, ਸਾਡਾ ਤਾਂ ਕੰਮ ਯਤਨ ਕਰਨਾ। ਬਾਬਾ ਜੀ ਹੋਰ ਕਿੰਨੀਆਂ ਕੁ ਸੰਪਰਦਾਵਾਂ ਤੁਹਾਡੇ ਨਾਲ ਨੇ ਜੋ ਤੁਹਾਡਾ ਸਹਿਯੋਗ ਦੇ ਰਹੀਆਂ ਨੇ? ਅਸੀਂ ਪੰਥ ਦੀ ਹਰੇਕ ਸੰਪਰਦਾ ਦੇ ਕੋਲ ਜਿੰਨਾ ਵੀ ਸਾਡੀ ਸਮਰੱਥਾ ਹੈ, ਹਰੇਕ ਰਾਜਸੀ, ਹਰੇਕ ਧਾਰਮਿਕ, ਹਰੇਕ ਸਮਾਜਿਕ ਸੰਸਥਾ ਦੇ ਕੋਲ ਜਾਵਾਂਗੇ ਜਿਹਦਾ ਇਸ ਗੱਲ 'ਚ ਦਿਲਚਸਪੀ ਆ ਕਿ ਖਾਲਸਾ ਜੀ ਦਾ ਬੋਲਬਾਲਾ ਕਿਸ ਤਰ੍ਹਾਂ ਹੋਏ, ਅਸੀਂ ਹਰੇਕ ਕੋਲ ਹੀ ਜਾਵਾਂਗੇ। ਤੁਹਾਨੂੰ ਕੀ ਲੱਗਦਾ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਜਿਹੜੇ ਨੁਮਾਇੰਦੇ ਨੇ, ਕਿਹੜੇ ਨੁਮਾਇੰਦਿਆਂ ਦੇ ਵਿੱਚੋਂ ਤੁਸੀਂ ਨਾਮ ਲੈ ਕੇ ਦੱਸ ਸਕਦੇ ਹੋ ਜਿਹੜੇ ਅਕਾਲ ਤਖਤ ਸਾਹਿਬ ਦੀ ਫਲੀਸ ਤੋਂ ਜਿਹੜੇ ਫੈਸਲੇ ਹੋਏ ਆ ਉਹ ਮੰਨਣ ਨੂੰ ਤਿਆਰ ਨਹੀਂ ਹੈ? ਕਿਹਨਾਂ ਨੂੰ ਦੋਸ਼ੀ ਮੰਨਦੇ ਹੋ ਤੁਸੀਂ? ਜੇ ਤਾਂ ਹੁਣ ਸਾਰੇ ਮਸਲੇ ਦੇ ਵਿੱਚ ਦੋਸ਼ੀ ਮੰਨਣਾ ਹੋਏ ਤਾਂ ਉਹਦੇ ਵਿੱਚ ਸੁਖਬੀਰ ਬਾਦਲ ਤੋਂ ਲੈ ਕੇ ਉਹਨਾਂ ਦੀ ਜਿੰਨੀ ਸਾਰੀ ਸਮੁੱਚੀ ਲੀਡਰਸ਼ਿਪ ਸਾਰੀ ਵਿੱਚ ਆਉਂਦੀ, ਕੋਈ ਉਹ ਤੋਂ ਬਾਹਰ ਨਹੀਂ ਹੈ। ਤਾਂ ਬੰਦਿਆਂ ਦੀ ਨਹੀਂ ਗੱਲ ਹੈ, ਅਸਲ ਦੇ ਵਿੱਚ ਇਕੱਲੇ ਲੀਡਰਸ਼ਿਪ ਦੇ ਵਿੱਚ ਵੀ ਨਹੀਂ ਗੱਲ ਹੈ। ਮਸਲਾ ਇਹਨਾਂ ਦੀ ਜਿਹੜੀ ਪਾਲਿਸੀ ਆ, ਜਿਸ ਪਾਲਿਸੀ ਦੇ ਤਹਿਤ ਅਕਾਲੀ ਦਲ ਚੱਲ ਕੇ ਪੰਜਾਬੀ ਪਾਰਟੀ ਬਣਿਆ, ਜਿਸ ਤਰ੍ਹਾਂ ਦੀ ਨਹੀਂ ਢਾਂਚਾ ਅਪਣਾਇਆ ਜਿਹਦੇ ਵਿੱਚ ਬਿਲਕੁਲ ਸਾਰਾ ਕੁਝ ਸੈਂਟਰਲਾਈਜ਼ਡ ਹੈ ਅਤੇ ਬਿਲਕੁਲ ਸਾਰੀਆਂ ਸਿਖਰ 'ਤੇ ਤਾਕਤਾਂ ਨੇ। ਸੋ ਉਹ ਸਾਰੇ ਕਾਸੇ ਦਾ ਹੀ ਪੜਚੋਲ ਐਨਾਲਿਸਿਸ ਕਰਨਾ ਪੈਣਾ। ਸੋ ਇਸ ਕਰਕੇ ਅਸੀਂ ਕੋਈ ਦਾਇਰਾ ਬੰਦਿਆਂ ਤੱਕ ਸੀਮਿਤ ਕਰਕੇ ਨਹੀਂ ਚੱਲ ਰਹੇ। ਅਸੀਂ ਤਾਂ ਬਿਲਕੁਲ ਖੁੱਲ੍ਹੇ ਮਨ ਦੇ ਨਾਲ ਇਹ ਸਾਰੇ ਦੀ
ਤੱਥ ਪੜਚੋਲ ਕਰਾਂਗੇ ਤੇ ਅਸਲ ਕਾਰਨ ਕਿਆ ਹੈ ਸਾਰੇ ਕਾਹੇ ਦੇ। ਕਿੰਨਾ ਸਮਾਂ ਲੱਗੇਗਾ ਇਸ ਚੀਜ਼ ਨੂੰ ਸੋਲਵ ਆਊਟ ਕਰਨ ਦੇ ਲਈ? ਅਸੀਂ ਦਾਇਰਾ ਰੱਖਦੇ 2 ਮਹੀਨੇ ਦਾ ਵੀ ਹੋਲੇ ਮਹੱਲੇ ਤੱਕ ਮਹਾਰਾਜ ਕਿਰਪਾ ਕਰਨ ਜਿਹੜੀਆਂ ਕੋਈ ਅਹਿਮ ਸ਼ਖਸੀਅਤਾਂ ਆ ਉਹਨਾਂ ਨੂੰ ਮਿਲ ਸਕੀਏ, ਹੋਲੇ ਮਹੱਲੇ ਤੱਕ ਇਹਦੇ ਸੰਬੰਧੀ ਕੋਈ ਤੱਥ ਰੱਖ ਸਕੀਏ। ਲੰਮੇ ਸਮੇਂ ਤੋਂ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸੰਘਰਸ਼ ਕਰ ਰਿਹਾ ਹੈ। ਉੱਥੇ ਹੀ ਅੱਜ ਕੌਮੀ ਇਨਸਾਫ ਮੋਰਚੇ ਦੇ ਸਮੂਹ ਮੈਂਬਰਾਂ ਵੱਲੋਂ ਅਹਿਮ ਮੀਟਿੰਗ ਕੀਤੀ ਗਈ। ਇਸ ਦੌਰਾਨ ਉਹਨਾਂ ਵੱਲੋਂ ਕਈ ਅਹਿਮ ਫੈਸਲੇ ਲਏ ਗਏ। ਨਾਲ ਹੀ ਮੀਟਿੰਗ ਮਗਰੋਂ ਕੌਮੀ ਇਨਸਾਫ ਮੋਰਚੇ ਵੱਲੋਂ ਵੱਡਾ ਐਲਾਨ ਵੀ ਕਰ ਦਿੱਤਾ ਗਿਆ ਹੈ। ਦਰਅਸਲ ਕੌਮੀ ਇਨਸਾਫ ਮੋਰਚੇ ਵੱਲੋਂ ਇਹ ਐਲਾਨ 26 ਜਨਵਰੀ ਨੂੰ ਲੈ ਕੇ ਕੀਤਾ ਗਿਆ ਹੈ। ਕੌਮੀ ਇਨਸਾਫ ਮੋਰਚੇ ਨੇ ਕਿਹਾ ਹੈ ਕਿ 26 ਜਨਵਰੀ ਵਾਲੇ ਦਿਨ ਨੂੰ ਕਾਲੇ ਦਿਨ ਵਜੋਂ ਮਨਾਉਂਦੇ ਹੋਏ ਰੋਸ ਮਾਰਚ ਕੀਤਾ ਜਾਵੇਗਾ। ਇੰਨਾ ਹੀ ਨਹੀਂ, ਕਿਸਾਨਾਂ ਨੂੰ ਵੀ ਕੌਮੀ ਇਨਸਾਫ ਮੋਰਚੇ ਵੱਲੋਂ ਰੋਸ ਮਾਰਚ ਕਰਨ ਦੀ ਹਿਮਾਇਤ ਕਰਨ ਦੀ ਅਪੀਲ ਕੀਤੀ ਗਈ ਹੈ। ਕੌਮੀ ਇਨਸਾਫ ਮੋਰਚੇ ਨੇ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ 26 ਜਨਵਰੀ ਨੂੰ ਦਿੱਤੀ ਗਈ ਕੋਲ ਤੇ ਕਿਸਾਨ ਕਿਸਾਨੀ ਝੰਡਿਆਂ ਨੂੰ ਨਾਲ ਲੈ ਕੇ ਕਾਲੀਆਂ ਝੰਡੀਆਂ ਲਾ ਕੇ ਰੋਸ ਮਾਰਚ ਕਰਨਗੇ। ਦੱਸਦੇ ਕਿ 26 ਜਨਵਰੀ ਨੂੰ ਨਿਹੰਗ ਸਿੰਘ ਜਥੇਬੰਦੀਆਂ ਦੇ ਨਾਲ ਮਿਲ ਕੇ ਕੌਮੀ ਇਨਸਾਫ ਮੋਰਚੇ ਤੇ ਵੱਡਾ ਇਕੱਠ ਕੀਤਾ ਜਾਵੇਗਾ। ਇਸ ਇਕੱਠ ਦੌਰਾਨ ਗੁਰਬਖਸ਼ ਸਿੰਘ ਖਾਲਸਾ ਤੇ ਬਾਪੂ ਸੂਰਜ ਸਿੰਘ ਖਾਲਸਾ ਦੇ ਕੌਮੀ ਇਨਸਾਫ ਮੋਰਚੇ ਤੇ ਭੋਗ ਪਾਏ ਜਾਣਗੇ। ਨਾਲ ਹੀ ਪਰਿਵਾਰਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ। ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਐਲਾਨ ਕੀਤਾ ਹੈ ਕਿ 101 ਕਿਸਾਨਾਂ ਦਾ ਇੱਕ ਸਮੂਹ 21 ਜਨਵਰੀ ਨੂੰ ਸ਼ੰਭੂ ਸਰਹੱਦੀ ਬਿੰਦੂ ਤੋਂ ਦਿੱਲੀ ਵੱਲ ਆਪਣਾ ਮਾਰਚ ਮੁੜ ਸ਼ੁਰੂ ਕਰੇਗਾ ਤਾਂ ਜੋ ਸਰਕਾਰ ਤੇ ਫਸਲਾਂ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਰੰਟੀ ਸਮੇਤ ਆਪਣੀਆਂ ਮੰਗਾਂ ਨੂੰ ਮੰਨਣ ਲਈ ਦਬਾਅ ਪਾਇਆ ਜਾ ਸਕੇ। ਇਸ ਤੋਂ ਪਹਿਲਾਂ 101 ਕਿਸਾਨਾਂ ਦੇ ਇੱਕ ਸਮੂਹ ਨੇ ਪਿਛਲੇ ਸਾਲ 6 ਦਸੰਬਰ, 8 ਦਸੰਬਰ ਅਤੇ 14 ਦਸੰਬਰ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਵੱਲ ਪੈਦਲ ਮਾਰਚ ਕਰਨ ਦੀਆਂ 3 ਕੋਸ਼ਿਸ਼ਾਂ ਕੀਤੀਆਂ ਸਨ, ਪਰ ਹਰਿਆਣਾ ਵਿੱਚ ਸੁਰੱਖਿਆ ਕਰਮਚਾਰੀਆਂ ਨੇ ਇਸ ਨੂੰ ਅੱਗੇ ਵਧਣ ਦੀ ਇਜਾਜ਼ਤ ਨਹੀਂ ਦਿੱਤੀ ਸੀ। ਅੱਜ ਪੰਜਾਬ ਅਤੇ ਹਰਿਆਣਾ ਦੇ ਵਿਚਕਾਰ ਸ਼ੰਭੂ ਸਰਹੱਦ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਮਜ਼ਦੂਰ ਮੋਰਚਾ ਦੇ ਆਗੂ ਪੰਧੇਰ ਨੇ ਕੇਂਦਰ ਸਰਕਾਰ ਦੀ ਆਲੋਚਨਾ ਕੀਤੀ ਕਿ ਉਹ ਪਿਛਲੇ 11 ਮਹੀਨਿਆਂ ਤੋਂ ਸ਼ੰਭੂ ਅਤੇ ਖਨੌਰੀ ਵਿੱਚ ਡੇਰਾ ਲਾ ਰਹੇ ਕਿਸਾਨਾਂ ਦੀਆਂ ਮੰਗਾਂ ਨੂੰ ਸਵੀਕਾਰ ਨਹੀਂ ਕਰ ਰਹੀ। ਪੰਧੇਰ ਨੇ ਗੱਲ ਕਰਦਿਆਂ ਕਿਹਾ ਕਿ ਅੱਜ ਇਹ ਫੈਸਲਾ ਕੀਤਾ ਗਿਆ ਹੈ ਕਿ 101 ਕਿਸਾਨਾਂ ਦਾ ਇੱਕ ਜਥਾ 21 ਜਨਵਰੀ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਆਪਣਾ ਮਾਰਚ ਮੁੜ ਸ਼ੁਰੂ ਕਰੇਗਾ। ਉਹਨਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਸਰਕਾਰ ਕਿਸੇ ਵੀ ਗੱਲਬਾਤ ਲਈ ਤਿਆਰ ਨਹੀਂ ਹੈ। ਦੋਵਾਂ ਮੰਚਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਹੈ। ਵੀ ਦੇਖੋ, ਇਹ ਗੱਲ ਆ ਰਹੀ ਹੈ ਵੀ ਮੋਦੀ ਸਰਕਾਰ ਬਜਿੱਦਿਆ, ਮੋਦੀ ਸਰਕਾਰ ਬਜਿੱਦਿਆ ਔਰ ਮੋਦੀ ਸਰਕਾਰ ਜਿਹੜੀ ਆ ਉਹ ਗੱਲ ਨਹੀਂ ਮੰਨੂਗੀ। ਸਾਡੀ ਇਹ ਸਮਝ ਨਹੀਂ ਹੈਗੀ, ਅਸੀਂ ਨਹੀਂ ਇਹ ਸਮਝਦੇ ਹੈਗੇ ਮੋਦੀ ਸਰਕਾਰ ਕੋ ਮਸਲੇ ਹੱਲ ਨਹੀਂ ਕਰਾਏ ਜਾ ਸਕਦੇ। ਸੰਭਵ ਆ ਹੁੰਦਾ ਵੀ ਕੀ ਕਰੀਏ, ਵੀ ਕੀ ਲੋੜ ਆ, ਵੀ ਕਿਵੇਂ ਮਸਲੇ ਹੱਲ ਹੋ ਜਾਣ। ਇੱਕ ਤਾਂ ਹੈਗਾ ਵੀ ਜਿੱਦਣ ਪੰਜਾਬ ਬੰਦ ਹੋਇਆ ਸੀਗਾ ਉਦੋਂ ਦਿੱਲੀ ਨੂੰ ਕੰਬਣੀ ਛਿੜੀ ਸੀਗੀ, ਵੀ ਜਿੰਨਾ ਬਾਰੇ ਦਿੱਲੀ ਪ੍ਰਚਾਰ ਕਰਦੀ ਰਹੀ ਵੀ ਤੁਹਾਡੇ ਨਾਲ ਸ਼ਹਿਰੀ ਨਹੀਂ ਹੈਗੇ, ਦੁਕਾਨਦਾਰ ਨਹੀਂ ਹੈਗੇ, ਮੁਲਾਜ਼ਮ ਨਹੀਂ ਹੈਗੇ, ਵਿਦਿਆਰਥੀ ਨਹੀਂ ਹੈਗੇ, ਕਿਸਾਨ ਮਜ਼ਦੂਰ ਹੀ ਜੇ, ਤੁਹਾਡਾ ਇੱਕ ਵੱਡਾ ਹਿੱਸਾ ਵਿਰੋਧ ਕਰਦਾ। ਉਹ ਗੱਲਾਂ ਖਤਮ ਹੋ ਗਈਆਂ ਜਦੋਂ 3 ਕਰੋੜ ਪੰਜਾਬੀਆਂ ਨੇ ਪੰਜਾਬ ਬੰਦ ਕਰਕੇ ਇਹ ਸਪਸ਼ਟ ਕਰ ਦਿੱਤਾ ਵੀ ਭਾਈ ਅਸੀਂ ਇਕੱਠੇ ਆ ਔਰ ਖੇਤੀਬਾੜੀ ਸੈਕਟਰ ਹੀ ਪੰਜਾਬੀਆਂ ਦਾ ਜਿਹੜਾ ਵਾ ਉਹ ਖਜ਼ਾਨਾ ਵਾ, ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ, ਜਿਹਦੇ ਨਾਲ ਪੰਜਾਬ ਚੱਲਦਾ ਹੈਗਾ ਵਾ ਔਰ ਅਸੀਂ ਸਾਰੇ ਇਕੱਠੇ ਹੋ ਕੇ ਲੜ ਰਹੇ ਹਾਂ। ਉਦੋਂ ਦਿੱਲੀ ਨੂੰ ਫਿਕਰ ਪੈ ਗਿਆ। ਇਹ ਤੋਂ ਕਹਾ ਹੁਣ ਤੁਸੀਂ ਦੇਖੋ ਉੱਤਰ ਭਾਰਤ ਦੇ ਵਿੱਚ ਲਹਿਰ ਵੱਧ ਰਹੀ ਆ, ਚਾਹੇ ਰਾਜਸਥਾਨ ਹੋਵੇ, ਚਾਹੇ ਯੂਪੀ ਹੋਵੇ, ਚਾਹੇ ਹਰਿਆਣਾ ਹੋਵੇ, ਪੂਰੇ ਭਾਰਤ ਵਿੱਚ ਜਾ ਰਹੀਆਂ। ਜਾਖੜ ਦਾ ਬਿਆਨ ਇਸ ਗੱਲ ਦਾ ਤਸਦੀਕ ਕਰਦਾ, ਜਦੋਂ ਜਾਖੜ ਇਹ ਬੋਲਦਾ ਵੀ ਭਾਈ MSP ਦਾ ਪੰਜਾਬ ਨੂੰ ਨੁਕਸਾਨ ਹੋ ਜੂ। ਕਿਵੇਂ ਭਾਈ? ਅਸਲ ਉਹਨੂੰ ਨਾਗਪੁਰੋਂ ਨਿਰਦੇਸ਼ ਆਇਆ ਵੀ ਪੰਜਾਬੀਆਂ ਨੂੰ ਪਾੜ ਆਪੋ ਜੋ ਦੀ ਇਕੱਠੇ ਹੋ ਗਈ। ਇਹ ਦੇਸ਼ ਲੈਵਲ ਤੇ ਜੇ ਚਲਾ ਗਿਆ ਅੰਦੋਲਨ ਤੇ ਅੰਦੋਲਨ ਜਿੱਤ ਜਾਣਾ। ਉਹਨਾਂ ਨੂੰ ਲੱਗਦਾ ਚੱਲ ਪੰਜਾਬ ਵੀ, ਹਿਮਾਚਲ ਵੀ, ਹਰਿਆਣਾ ਵੀ, ਦਿੱਲੀ ਵੀ ਪਾ ਲਓ। ਕਿੰਨੀਆਂ ਉਹ ਕਹਿਣਗੇ ਪ੍ਰੀਟੀਕਲੀ 25 ਸੀਟਾਂ ਦਾ ਜਿਹੜਾ ਵਾ ਉਹ ਨੁਕਸਾਨ ਹੋ ਜਾਊਗਾ। ਐਂ ਸੋਚਦੀ ਆ ਸਰਕਾਰ। ਹੁਣ ਜਦੋਂ ਅਸੀਂ ਦੇਸ਼ ਦੀ ਲੜਾਈ ਲੜ ਰਹੇ ਹਾਂ, ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਲੜਾਈ ਲੜ ਰਹੇ ਹਾਂ, ਤਾਂ ਉਹਦੇ 'ਚ ਉਹਨੂੰ ਲੱਗਦਾ ਵੀ ਇਹ 542 ਤੇ ਜਾ ਰਹੇ ਆ ਬਈ। ਇਹ ਤਾਂ ਹੂੰਜ ਦੇਣਗੇ ਦੇਸ਼ ਦੀ ਸੱਤਾ, ਉਹ ਸੱਤਾ ਜਿਹੜੀ ਕਿਸਾਨਾਂ ਮਜ਼ਦੂਰਾਂ ਦੀ ਗੱਲ ਨਹੀਂ ਮੰਨ ਰਹੀ। ਤਾਂ ਇਸ ਕਰਕੇ ਅੱਜ ਜਿਹੜਾ ਟਾਰਗੇਟ ਆ, ਇੱਕ ਤਾਂ ਠੀਕ ਹੈ ਅਸੀਂ ਘਰਾਂ ਨਾਲ ਜੁੜੇ ਹੋਏ ਆ, ਸਾਨੂੰ ਲੱਗਦਾ ਠੀਕ ਆ ਮਨੁੱਖ ਨੂੰ ਆਪਦੀ ਘਰ ਦੀ ਜ਼ਿੰਮੇਵਾਰੀ ਕਦੀ ਨਹੀਂ ਛੱਡਣੀ ਚਾਹੀਦੀ, ਇਹ ਠੀਕ ਆ। ਪਰ ਜੇ ਅਸੀਂ ਪੰਜਾਬ ਬਚਾਉਣਾ, ਦੇਸ਼ ਲਈ ਲੜਨਾ, ਤਾਂ ਇਹ ਜ਼ਿੰਮੇਵਾਰੀਆਂ ਦੀ ਕੁਰਬਾਨੀ ਕਦੇ ਦੇਣੀ ਪੈਣੀ ਹੈ। ਇੱਕ ਜ਼ਿੰਮੇਵਾਰੀਆਂ ਦੀ ਕੁਰਬਾਨੀ ਦਿੱਤੇ ਬਗੈਰ ਅੰਦੋਲਨ ਸ਼ਾਇਦ ਜਿੱਤਿਆ ਨਾ ਜਾਵੇ।
ਸਾਰਾ ਪਰਿਵਾਰ ਨਹੀਂ ਪਰਿਵਾਰ ਦਾ ਇੱਕ ਜੀ। ਗੁਰੂ ਸਾਹਿਬ ਦੀ ਸਾਰੀ ਜ਼ਿੰਦਗੀ ਦੇਖ ਲਈਏ, ਲਈ ਜਨਤਾ ਜਾਣਦੀ ਹੈ। ਗੁਰੂ ਸਾਹਿਬ ਨੇ ਆਮ ਜਨਤਾ ਲਈ ਕੁਰਬਾਨੀ ਦਿੱਤੀ ਆ ਪੂਰੇ ਪਰਿਵਾਰ ਸਮੇਤ, ਉਹਦੇ ਲਈ ਗੁਰੂ ਸਾਹਿਬ ਨੂੰ ਜਾਣਿਆ ਜਾਂਦਾ। ਔਰ ਗੁਰੂ ਸਾਹਿਬਾਨ ਨੇ ਇੱਕ ਮਨੁੱਖਤਾ ਦੇ ਕਲਿਆਣਤਾ ਵਾਸਤੇ ਇੱਕ ਫਲਸਫਾ ਦੁਨੀਆ ਨੂੰ ਦਿੱਤਾ ਹੈਗਾ, ਜਿਹੜੇ ਰਾਹ ਤੇ ਚੱਲ ਕੇ ਸਾਡਾ ਜੀਵਨ ਸੁਖਾਲਾ ਹੋ ਸਕਦਾ। ਇਸ ਕਰਕੇ ਦੁਨੀਆ ਜਾਣਦੀ ਗੁਰੂ ਸਾਹਿਬ ਨੂੰ। ਇਹਦਾ ਮਤਲਬ ਗੁਰੂ ਸਾਹਿਬ ਨੇ ਜਿਹੜਾ ਰਾਹ ਵਿਖਾਲਿਆ ਉੱਤੇ ਘੱਟੋ ਘੱਟ ਚੱਲਣ ਦਾ ਯਤਨ ਕਰੀਏ। ਗੁਰੂ ਸਾਹਿਬਾਨ ਨੇ ਬੇਸ਼ੱਕ ਕਬੀਲਦਾਰੀ ਜ਼ਿੰਦਗੀਆਂ 'ਚ ਵੀ ਆਪਦੇ ਫਰਜ਼ ਨਿਭਾਏ ਹੈਗੇ, ਇਹ ਨਹੀਂ ਅਸੀਂ ਕਹਿੰਦੇ। ਤੋ ਇਸ ਕਰਕੇ ਅਸੀਂ ਜਦੋਂ ਹੇਠਾਂ ਵਿਚਰਦੇ ਹਾਂ, ਜਿਹੜੇ ਸਮੱਸਿਆ ਆਉਂਦੀਆਂ ਸਾਨੂੰ, ਵੀ ਇਹ ਸੱਚ ਹੈ ਵੀ ਸਮਾਜ 'ਚ ਰਹਿੰਦੇ, ਵਿਆਹ ਵੀ ਆਉਣੇ ਆ, ਸਮਾਜ 'ਚ ਰਹਿ ਰਹੇ ਆ, ਮਰਨੇ ਵੀ ਆਉਣੇ ਆ, ਸਮਾਜ 'ਚ ਰਹੇ ਹੋਰ। ਤੋ ਦੋ ਗੱਲਾਂ ਹੁੰਦੀਆਂ, ਇੱਕ ਹੁੰਦੀ ਮਨੁੱਖ ਦੀ ਐਮਰਜੈਂਸੀ, ਵੀ ਐਮਰਜੈਂਸੀ ਜਾਣਾ ਪੈਂਦਾ। ਇੱਕ ਹੁੰਦੀ ਆ ਵੀ ਚੱਲ ਸਰ ਸਕਦਾ ਵਾ, ਇੱਥੇ ਸਾਰਿਆ ਜਾ ਸਕਦਾ। ਤੋ ਜੇ ਅਸੀਂ ਤੁਸੀਂ ਨਿੱਕੇ ਨਿੱਕੇ ਕੰਮਾਂ ਦੀ ਕੁਰਬਾਨੀ ਨਹੀਂ ਦਿੰਦੇ, ਇਸ ਕਰਕੇ ਮੋਦੀ ਵਿਰਦਾ ਸਾਡੇ ਗੜੀ ਪਰ, ਉਹਨੂੰ ਲੱਗਦਾ ਵੀ ਹਜੇ ਉਲਝਾ ਵਾ ਕਿਤੇ ਨਾ ਕਿਤੇ। ਇਸ ਕਰਕੇ ਇਹ ਛੋਟੇ ਕੰਮਾਂ ਦੀ ਕੁਰਬਾਨੀ ਦੇ ਕੇ ਜੇ ਲਹਿਰ ਨੂੰ ਸਮਰਪਿਤ ਹੋਈਏ, ਗੁਰੂ ਸਾਹਿਬ ਨੂੰ ਧਿਆਨ ਵਿੱਚ ਰੱਖਦੇ ਹੋਇਆ, ਫਿਰ ਖੈ ਕੋਈ ਕਿਹੜਾ ਵੀ ਮੋਦੀ ਸਰਕਾਰ ਸਾਡੇ ਗੜੀ ਅੜ ਜਾਊਗੀ, ਕਿਹੜਾ ਸਾਡੇ ਹੱਕ ਨਾ ਦਊਗਾ। ਤੋ ਇਸ ਕਰਕੇ ਪੰਜਾਬ ਦੇ 13,000 ਪਿੰਡਾਂ ਦੇ ਵਿੱਚੋਂ ਹਰ ਪਿੰਡ ਦੇ ਹਰ ਜੀ ਨੂੰ, ਇੱਕ ਜੀ ਨੂੰ ਬਈ ਆਉਣਾ ਪੈਣਾ ਅੰਦੋਲਨ ਦੇ ਵਿੱਚ। ਫਿਰ ਵੇਖੋ ਕਿੱਦਾਂ ਮੋਦੀ ਗੋਡਿਆਂ ਭਰ ਕਰ ਲੈਂਦੇ। ਅੰਮ੍ਰਿਤਸਰ ਦੇ ਮਜੀਠਾ ਰੋਡ ਦੇ ਰਾਮਨਗਰ ਕਲੋਨੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕੁਝ ਪ੍ਰਵਾਸੀ ਨੌਜਵਾਨਾਂ ਵੱਲੋਂ ਆਪਣੀ ਛੱਤ ਤੇ ਡੀਜੇ ਲਗਾ ਕੇ ਭੋਜਪੁਰੀ ਗਾਣੇ ਲਗਾ ਕੇ ਆਪਣਾ ਮਨੋਰੰਜਨ ਕੀਤਾ ਜਾ ਰਿਹਾ ਸੀ। ਤਾਂ ਇਸ ਦੌਰਾਨ ਇੱਕ ਪੰਜਾਬੀ ਵੱਲੋਂ ਉਹਨਾਂ ਨੂੰ ਭੋਜਪੁਰੀ ਗਾਣੇ ਬਦਲਣ ਲਈ ਕਿਹਾ ਗਿਆ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਝਗੜਾ ਹੋ ਗਿਆ। ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਵੱਲੋਂ ਸਿੱਖ ਨੌਜਵਾਨ ਦੀ ਕੁੱਟਮਾਰ ਕੀਤੀ ਗਈ, ਉਸ ਦੀ ਦਸਤਾਰ ਉਤਾਰੀ ਗਈ ਤੇ ਉਸ ਦੇ ਕੱਪੜੇ ਪਾੜੇ ਗਏ। ਜਿਸ ਤੋਂ ਬਾਅਦ ਪੀੜਤ ਵਿਅਕਤੀ ਨੇ ਕਿਹਾ ਕਿ ਪ੍ਰਵਾਸੀਆਂ ਵੱਲੋਂ ਗੰਦੇ ਭੋਜਪੁਰੀ ਗਾਣੇ ਲਗਾਏ ਜਾ ਰਹੇ ਸਨ ਅਤੇ ਜਦੋਂ ਉਹਨਾਂ ਨੂੰ ਗਾਣੇ ਬਦਲਣ ਲਈ ਕਿਹਾ ਗਿਆ ਤਾਂ ਇਸ ਦੌਰਾਨ ਪ੍ਰਵਾਸੀ ਵਿਅਕਤੀਆਂ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਉੱਥੇ ਪੀੜਤ ਵਿਅਕਤੀ ਨੇ ਪੁਲਿਸ ਤੇ ਮੀਡੀਆ ਦੇ ਜ਼ਰੀਏ ਇਨਸਾਫ ਦੀ ਗੁਹਾਰ ਲਗਾਈ ਹੈ। ਦੂਜੇ ਪਾਸੇ ਇਸ ਮਾਮਲੇ ਵਿੱਚ ਥਾਣਾ ਸਦਰ ਦੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਜੀਠਾ ਰੋਡ ਬਾਈਪਾਸ ਤੇ ਰਾਮਨਗਰ ਕਲੋਨੀ ਇਲਾਕੇ ਵਿੱਚ ਗੁਆਂਢੀਆਂ ਵੱਲੋਂ ਘਰੇਲੂ ਗੱਲ ਨੂੰ ਲੈ ਕੇ ਕਲੇਸ਼ ਹੋਇਆ ਹੈ, ਜਿਸ ਦੀ ਪੁਲਿਸ ਜਾਂਚ ਕਰ ਰਹੀ ਹੈ ਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਮੇਰਾ ਨਾਮ ਵੀਰ ਜੀ ਗੁਰਭੇਜ ਸਿੰਘ ਹੈ ਜੀ, ਰਾਮਨਗਰ ਕਲੋਨੀ ਮਜੀਠਾ ਰੋਡ ਬਾਈਪਾਸ ਦਾ ਰਹਿਣ ਵਾਲਾ ਜੀ। ਗੱਲ ਸਵੇਰੇ ਵੀਰ ਜੀ ਗੁੱਡੀ ਤੋਂ ਹੋਈ ਆ, ਪਤੰਗ ਡਾਉਣ ਤੋਂ। ਇਹ ਨਾ ਵੀਰ ਜੀ ਮੇਰਾ ਕੋਠਾ ਨਾਲ ਹੀ ਇਹਨਾਂ ਦੇ ਲੱਗਦਾ ਵਾ, ਜਿੱਥੇ ਆ ਭਈਏ ਬੰਗਾਲੀ ਬਸਤੀ ਵਾਲੇ ਰਹਿੰਦੇ ਆ, ਕਵਾੜ ਦਾ ਕੰਮ ਕਰਦੇ ਆ। ਤੇ ਮੈਂ ਨਾਲ ਆਪਣੇ ਕੋਠੇ ਤੇ ਆਪਣੇ ਬੱਚਿਆਂ ਨੂੰ ਲੈ ਕੇ ਬੈਠਾ ਸੀ ਤੇ ਨਾਲ ਮੇਰੇ ਵਾਈਫ ਆ ਨੀਵੀਂ ਮੰਜ਼ਿਲ ਤੇ ਬੈਠੇ ਸੀ ਮੰਜੀ ਢਾ ਕੇ। ਤੇ ਵੀਰ ਜੀ ਇਹ ਭੋਜਪੁਰੀ ਗਾਣੇ ਇੰਨੇ ਗੰਦੇ ਮੰਦੇ ਗਾਣੇ ਲਾਉਣ ਡੇ ਸੀ, ਮਿਊਜ਼ਿਕ ਲਾ ਕੇ, ਤੇ 10 ਕੇ 12 ਜਣੇ ਹੈਗੇ ਸੀ ਤੇ ਉੱਚੀ ਆਵਾਜ਼ ਚ ਲਾਉਂਦੇ ਪਏ ਸੀ, ਜਿਹਦੇ ਨਾਲ ਕਿ ਨਾਲ ਦੀ ਮੇਰੀ ਨੇ ਪਰੇਸ਼ਾਨ ਹੋ ਕੇ ਨਾ 2-3 ਵਾਰ ਇਹਨਾਂ ਨੂੰ ਕਹਿ ਚੁੱਕੀ ਸੀ ਵੀ ਆਪਣੀ ਆਵਾਜ਼ ਬੰਦ ਕਰ ਦਿਓ। ਪਰ ਵੀਰ ਜੀ ਜੇ ਇਹ ਕਹਿਣ ਤੇ ਵੀ ਨਾ ਟਲੇ, ਸਗੋਂ ਹੋਰ ਮੁੰਡੇ ਮੰਗਾ ਕੇ ਵੀਰ ਜੀ ਉੱਤੇ ਆ ਕੇ ਨੱਚਣਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਤੇ ਜੇ ਵੀਰ ਜੀ ਮੈਂ ਆਪਣੇ ਇਹਨਾਂ ਨੂੰ ਉੱਤੇ ਕਹਿਣ ਵਾਸਤੇ ਗਿਆ ਤੇ ਵੀਰ ਜੀ ਇਹਨਾਂ ਗਾੜੀਆਂ ਮੇਰੇ ਨਾਲ ਹੱਥੋਂ ਪਾਈ ਕੀਤੀ, ਜਿਸ ਵਿੱਚ ਵੀਰ ਜੀ ਇਹਨਾਂ ਮੇਰੀ ਪੱਗ ਲਾਈ ਆ, ਮੇਰੇ ਕੇਸਾਂ ਦੀ ਬੇਅਦਬੀ ਵੀ ਕੀਤੀ ਇਹਨਾਂ ਨੇ। ਕਿੰਨੇ ਬੰਦੇ ਸੀ ਭਾਜੀ? ਵੀਰ ਜੀ ਉਹ ਤਕਰੀਬਨ 10 ਜਣੇ ਹੈਗੇ ਸੀ ਤੇ ਮੈਂ ਵੀਰ ਜੀ ਇਕੱਲਾ ਹੈਗਾ ਸੀ ਜੀ। ਤੁਹਾਡੇ ਹਮਲਾ ਵਗੈਰਾ ਵੀ ਕੀਤਾ ਉਹਨਾਂ ਨੇ? ਹਮਲਾ ਵੀਰ ਜੀ ਇਹਨਾਂ ਨੇ ਮੇਰੇ ਮੁੱਕੀਆਂ ਮਾਰੀਆਂ, ਵੇਖੋ ਮੇਰਾ ਗਲ ਵੀ ਘੁੱਟਿਆ, ਇੱਧਰ ਵੇਖੋ ਆ ਮੇਰੇ ਆ ਵੇਖੋ ਕੱਪੜੇ ਵੀ ਪਾੜੇ। ਤੇ ਵੀਰ ਜੀ ਮੇਰਾ ਥੋੜੇ ਦਿਨ ਪਹਿਲਾਂ ਮੇਰਾ ਆਪਰੇਸ਼ਨ ਹੋਇਆ ਵਾ, ਮੈਂ ਅੱਗੇ ਵੱਜੀ ਹੋਇਆ ਵਾਂ ਤੇ ਵੀਰ ਜੀ ਇਸ ਕਰਕੇ ਮੈਂ ਚਾਹੁੰਦਾ ਕਿ ਮੈਨੂੰ ਇਨਸਾਫ ਮਿਲੇ। ਤੁਸੀਂ ਕੋਈ ਦਾਤਰ ਵਗੈਰਾ ਵੀ ਕੋਈ? ਵੀਰ ਜੀ ਇਹ 10 ਜਣੇ ਹੈਗੇ ਸੀ ਤੇ ਵੀਰ ਜੀ ਇਹਨਾਂ ਕੋਲ ਵੀ ਇਹਨਾਂ ਪਹਿਲਾਂ ਬੀਆਂ ਨੇ ਬੁਰਾ ਮੰਗਾ ਕੇ ਉੱਪਰ ਬੈਠੇ ਸੀ, ਦਾਰੂ ਦੂਰੂ ਦਾ ਇਹਨਾਂ ਪ੍ਰੋਗਰਾਮ ਕੀਤਾ ਸੀ ਵੀ ਅਸੀਂ ਦਾਰੂ ਦੂਰੂ ਪੀ ਕੇ ਨੱਚਣਾ ਵਾ। ਮੈਂ ਸਿਰਫ ਇਹਨਾਂ ਨੂੰ ਡਰਾਉਣ ਵਾਸਤੇ ਹੀ ਖੜਿਆ ਸੀ, ਮੈਂ ਇਹਨਾਂ ਨੂੰ ਕੋਈ ਮਾਰਨ ਵਾਸਤੇ ਨਹੀਂ ਖੜਿਆ ਸੀ। ਤੇ ਜਿਸ ਦੇ ਬਾਵਜੂਦ ਇਹਨਾਂ ਕਿਹਾ ਸੀ, ਇਹਨਾਂ ਦੇ ਬੰਦੇ ਨੇ ਦਲੀਪ ਮੁੰਡਾ ਵਾ, ਮੈਨੂੰ ਕਿਹਾ ਵੀ ਦਾਤਰ ਇਹ ਕੰਮ ਨਾ ਕਰ, ਜਿਸ ਦੇ ਬਦਲੇ ਮੈਂ ਉਹ ਦਾਤਰ ਆਪਣੇ ਥੱਲੇ ਨੀਵੇਂ ਸੁੱਟਤਾ। ਇਹਨਾਂ ਫੇਰ ਵੀਰ ਜੀ ਮੇਰੇ ਨਾਲ ਧੱਕੇਸ਼ਾਹੀ ਕਰਕੇ 10 ਜਣੇ ਮੈਨੂੰ ਪੈ ਗਏ ਵੀਰ ਜੀ। ਮੈਂ ਸਿਰਫ ਗਾਣੇ ਤੋਂ ਵਿਵਾਦ ਹੋਇਆ? ਹਾਂਜੀ ਵੀਰ ਜੀ ਗਾਣਿਆਂ ਤੋਂ ਵਿਵਾਦ ਕੀਤਾ ਇਹਨਾਂ ਮੇਰੇ ਨਾਲ। ਤੇ ਹੁਣ ਹਾਂਜੀ ਇਸ ਬਾਰੇ ਤੁਸੀਂ ਪੁਲਿਸ ਨੂੰ ਕੰਪਲੇਨ ਇਸ ਵਾਰ ਕਰਕੇ ਆਇਆ, ਮੈਂ ਉਹ ਦਰਖਾਸਤ ਵੀ ਦੇ ਚੁੱਕਾ ਵਾਂ। ਕੀ ਮੰਗ ਕਰਦੇ? ਮੰਗਿਆ ਮੈਨੂੰ ਵੀਰ ਜੀ ਮੈਨੂੰ ਇਨਸਾਫ ਚਾਹੀਦਾ ਜੀ। ਸਿੱਖ ਜਥੇਬੰਦੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ? ਸਿੱਖ ਜਥੇਬੰਦੀਆਂ ਨੂੰ ਅਪੀਲ ਕਰਨਾ ਚਾਹੁੰਦਾ ਵਾਂ ਕਿ ਮੇਰੇ ਵੀਰ ਵੱਧ ਤੋਂ ਵੱਧ ਮੇਰੀ ਮਦਦ ਕਰਨ, ਕਿਉਂਕਿ ਇਹਨਾਂ ਨੂੰ ਪੰਜਾਬ ਵਿੱਚ ਤੇ ਤੁਹਾਨੂੰ ਪਤਾ ਇਹਨਾਂ ਅੱਗੇ ਹੀ ਭਈਆਂ ਨੇ ਬਹੁਤ ਗੰਦ ਪਾ ਚੁੱਕੇ ਆ। ਤੇ ਜੇ ਹੁਣ ਵੀ ਇਹਨਾਂ ਦਾ ਨਾਂ ਨੱਥ ਪਾਈ ਗਈ ਤੇ ਇਹਨਾਂ ਨੇ ਗੱਲ ਨੂੰ ਧੀਆਂ ਭੈਣਾਂ ਹੁੰਦਾ ਗੱਲ ਨੂੰ ਵੀ ਬੇਅਦਬੀ ਕਰਨਗੇ ਜੀ। ਗੱਲ ਕੋਈ ਨਹੀਂ ਹੋਈ, ਇਹ ਕਿਤੇ ਰਪੇਸ਼ ਸਿੰਘ ਕੋਠੇ ਤੇ ਹੀ ਤੇ ਲਾਗੇ ਗੁਆਂਢੀ ਆ, ਪਤਾ ਨਹੀਂ ਭਈਏ ਆ ਬੰਗਾਲੀ ਆ, ਠੀਕ ਆ। ਉਹ ਕਿਤੇ ਉਹਨਾਂ ਨੇ ਗਾਣੇ ਲਾਏ ਗੰਦੇ ਮੰਦੇ, ਇਹਨੇ ਕਿਤੇ ਕਿਹਾ ਵੀ ਬੰਦ ਕਰ ਦਿਓ ਗਾਣੇ ਨਾ ਲਾਓ, ਲਾਗੇ ਧੀਆਂ ਭੈਣਾਂ ਵਾ। ਉਹਨਾਂ ਨੇ ਸੁਣੀ ਨਹੀਂ। ਇਹਦੇ ਕੋਲ ਲਾਗੇ ਚਲੋ ਦਾਤਰ ਹੋਊਗਾ, ਮੈਨੂੰ ਨਹੀਂ ਪਤਾ, ਮੈਂ ਵੇਖਿਆ ਨਹੀਂ ਗਾ, ਜੋ ਮੈਂ ਮੌਕਾ ਤੇ ਵੇਖਿਆ ਉਹ ਦੱਸੂ। ਉਹਨੇ ਦਾਤਰ ਦਾ ਡਰਾਵਾ ਹੀ ਦਿੱਤਾ, ਉਹਨਾਂ ਫੜ ਕੇ ਇਹਨੂੰ ਕਿਹਾ ਦਾਤਰ ਥੱਲੇ, ਇਹਨੇ ਥੱਲੇ ਸੁੱਟਤਾ, ਉਹਨਾਂ 10 ਬੰਦਿਆਂ ਨੇ ਇਹਨੂੰ ਢਾਹ ਲਿਆ ਵਾ। ਢਾਹ ਕੇ ਇਹਦੀ ਪੱਗ ਇਹਦੇ ਕੇਸਾਂ ਦੀ
ਬਹੁਤ ਜ਼ਿਆਦਾ ਨਾ ਖੋਏ ਵਾਲ ਨੂੰ ਜਦੋਂ ਮੈਂ ਆਈ ਆ ਮੈਨੂੰ ਬੇਟੀ ਨਾਲ ਦੀ ਨੇ ਫੋਨ ਕੀਤਾ, ਮੈਂ ਭੱਜਿਆ ਹੀ ਮੌਕਿਆ ਤੇ ਆਣ ਕੇ ਮੈਂ ਵੇਖਿਆ ਤੇ ਵਾਲ ਇਹਦੇ ਗਲ 'ਚ ਦਾੜੀ ਵੀ ਖਿਲਰੀ ਆ ਤੇ ਪੱਗ ਵੀ ਇਹਦੀ ਕਿਤੇ ਉਹਨਾਂ ਸੁੱਟੀ, ਬਹੁਤ ਮਾਰ ਕੁੱਟ ਉਹਨਾਂ ਕੀਤੀ ਆ। ਵੇਖੋ ਬਹੁਤ ਗਲਤ ਗੱਲ ਵਾ, ਸਾਡੇ ਇੱਕ ਪੰਜਾਬੀ ਭਰਾ ਨੂੰ ਗਾਲ ਪੈਣ, ਹੱਥੀਂ ਪੈਣ ਤੇ ਪੱਗ ਲਾ ਦੇਣ, ਸਾਡੀ ਪੱਗ ਦਾ ਕੋਈ ਇੱਜ਼ਤ ਨਹੀਂ ਹੈਗੀ। ਹੁਣ ਕੀ ਮੰਗੀ ਅਸੀਂ ਮੰਗ ਇਹ ਕਰਦੇ ਹਾਂ, ਸਾਨੂੰ ਜੋ ਵੀ ਆ ਸਾਡੇ ਹੱਕ 'ਚ ਕਾਂ ਹੋਣੀ ਚਾਹੀਦੀ ਗੱਲਬਾਤ। ਅਸੀਂ ਸਿੱਖ ਬੰਦਿਆਂ ਨੇ ਵੀ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਸਾਡੀ ਸੁਣਾਈ ਕੀਤੀ ਜਾਵੇ, ਸਾਡੇ ਪੱਗ ਦਾ ਜਿਹੜਾ ਜੋ ਮੁੱਲ ਵਾ ਉਹ ਪਾਇਆ ਜਾਵੇ। ਮੇਰੇ ਕੋਲ ਜੀ ਗੁਰਭੇਜ ਸਿੰਘ ਮੇਰੇ ਕੋਲ ਦਰਖਾਸਤ ਲੈ ਕੇ ਆਇਆ ਤੇ ਜਿਹੜੀ ਦੂਜੀ ਪਾਰਟੀ ਉਹ ਵੀ ਆਈ। ਇਹਨਾਂ ਦਾ ਕੋਈ ਆਪਸੀ ਕੋਈ ਘਰੇਲੂ ਵਿਵਾਦ ਹੈਗਾ, ਕੋਈ ਉਹਦੇ ਕਰਕੇ ਇਹਨਾਂ ਦਾ ਲੜਾਈ ਝਗੜਾ ਹੋਇਆ, ਜਿਸ ਕਰਕੇ ਉਹ ਕਹਿੰਦੇ ਜਿੱਦਾਂ ਇਹਨਾਂ ਦਾ ਆਪਸ ਵਿੱਚ ਗੁੱਥਮ ਗੁੱਥਾ ਹੋਇਆ ਤਾਂ ਪਤਾ ਲੱਗਾ ਕਿ ਵੀ ਜੇ ਤਫਤੀਸ਼ ਕੀਤੀ ਜਾ ਰਹੀ, ਪੱਗ ਲੱਤ ਉਹ ਕਹਿੰਦਾ ਮੇਰੀ ਪੱਗ ਲੱਤੀ, ਤਸਦੀਕ ਕੀਤੀ ਜੈਸੀ ਕਾਰਵਾਈ ਪਾਈ ਗਈ ਵੈਸੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਿੱਖਾਂ ਦਾ ਅਕਸ ਖਰਾਬ ਕਰਨ ਵਾਲੀ ਅਤੇ ਇਤਿਹਾਸ ਨੂੰ ਗਲਤ ਪੇਸ਼ ਕਰਦੀ ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਤੇ ਸਖਤ ਇਤਰਾਜ਼ ਪ੍ਰਗਟ ਕਰਦਿਆਂ ਇਸ ਦੇ 17 ਜਨਵਰੀ 2025 ਨੂੰ ਰਿਲੀਜ਼ ਹੋਣ ਉੱਤੇ ਪੰਜਾਬ ਅੰਦਰ ਰੋਕ ਲਗਾਉਣ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇੱਕ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਕਿਹਾ ਗਿਆ ਹੈ ਕਿ ਜੇਕਰ ਇਹ ਫਿਲਮ ਜਾਰੀ ਹੁੰਦੀ ਹੈ ਤਾਂ ਸਿੱਖ ਜਗਤ ਅੰਦਰ ਰੋਸ ਅਤੇ ਰੋਹ ਪੈਦਾ ਹੋਵੇਗਾ। ਇਸ ਲਈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਇਸ ਨੂੰ ਸੂਬੇ ਅੰਦਰ ਬੈਨ ਕਰੇ। ਜੇਕਰ ਇਹ ਫਿਲਮ ਜਾਰੀ ਹੁੰਦੀ ਹੈ ਤਾਂ ਸ਼੍ਰੋਮਣੀ ਕਮੇਟੀ ਇਸ ਦਾ ਕਰੜਾ ਵਿਰੋਧ ਕਰੇਗੀ। ਇਸ ਦੇ ਸਬੰਧ ਵਿੱਚ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਵੀ ਮੰਗ ਪੱਤਰ ਭੇਜੇ ਗਏ ਹਨ। ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਕੱਲ ਫਿਲਮ ਐਮਰਜੈਂਸੀ ਪੰਜਾਬ 'ਚ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਫਿਲਮ 'ਚ ਸਿੱਖ ਕਿਰਦਾਰ, ਖਾਸ ਕਰਕੇ ਸਿੱਖ ਕੌਮ ਦੇ ਮਹਾਨ ਜਰਨੈਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦਾ ਜਿਹੜਾ ਰੋਲ ਵਿਖਾਇਆ ਗਿਆ, ਜਿਹੜਾ ਸੀਨ ਵਿਖਾਇਆ ਗਿਆ, ਉਹ ਬਹੁਤ ਗਲਤ ਤਰੀਕੇ ਨਾਲ ਵਿਖਾਇਆ ਗਿਆ। ਅਤੇ ਹਮੇਸ਼ਾ ਹੀ ਸਰਕਾਰਾਂ ਜਿਹੜੀਆਂ ਉਹ ਸਿੱਖ ਕੌਮ ਨਾਲ ਦੇ ਸਿੱਖਾਂ ਨਾਲ ਜਜ਼ਬਾਤਾਂ ਨਾਲ ਖੇਲਦੀਆਂ ਨੇ। ਇਸ ਕਰਕੇ ਅਸੀਂ ਸਰਕਾਰ ਨੂੰ ਪਹਿਲਾਂ ਵੀ ਮਤੇ ਪਾ ਕੇ ਭੇਜੇ ਸੀ ਕਿ ਇਹ ਫਿਲਮ ਜਿਹੜੀ ਆ ਉਹ ਰਿਲੀਜ਼ ਨਾ ਕੀਤੀ ਜਾਵੇ, ਪਰ ਹੁਣ ਪਤਾ ਲੱਗਾ ਕਿ ਕੱਲ੍ਹ ਫਿਲਮ ਜਿਹੜੀ ਉਹ ਪੰਜਾਬ 'ਚ ਰਿਲੀਜ਼ ਕੀਤੀ ਜਾ ਰਹੀ ਹੈ। ਅਸੀਂ ਇਸ ਲਈ ਮੰਗ ਪੱਤਰ ਅੱਜ DC ਸਾਹਿਬ ਨੂੰ ਦਿੱਤਾ ਆ ਅਤੇ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਇਹ ਫਿਲਮ ਨੂੰ ਅੰਮ੍ਰਿਤਸਰ 'ਚ ਰਿਲੀਜ਼ ਹੋਣ ਤੋਂ ਰੋਕਿਆ ਜਾਵੇ। ਇਸੇ ਤਰ੍ਹਾਂ ਮਾਨਯੋਗ ਪ੍ਰਧਾਨ ਸਾਹਿਬ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਅਸੀਂ CM ਸਾਹਿਬ ਨੂੰ ਵੀ ਲੈਟਰ ਲਿਖਿਆ ਆ ਅਤੇ ਉਹਨਾਂ ਤੋਂ ਮੰਗ ਕੀਤੀ ਹੈ ਕਿ ਇਹ ਪੰਜਾਬ 'ਚ ਫਿਲਮ ਰਿਲੀਜ਼ ਹੋਣ ਤੋਂ ਰੋਕੀ ਜਾਵੇ। ਅਸੀਂ ਜਿੰਨੇ ਵੀ ਜ਼ਿਲ੍ਹੇ ਜਿੱਥੇ ਫਿਲਮ ਰਿਲੀਜ਼ ਹੋ ਰਹੀ ਆ, ਅਸੀਂ ਉਹਨਾਂ ਨੂੰ ਰੋਕਣ ਲਈ, ਫਿਲਮ ਦੇ ਰਿਲੀਜ਼ ਤੋਂ ਰੋਕਣ ਲਈ ਕੱਲ੍ਹ ਅਸੀਂ ਵੱਡੀ ਪੱਧਰ 'ਤੇ ਪ੍ਰੋਟੈਸਟ ਵੀ ਕਰ ਰਹੇ ਹਾਂ। ਇਹ ਕਰਕੇ ਸਰਕਾਰ ਨੂੰ ਅਪੀਲ ਹੈ ਕਿ ਫਿਲਮ ਦੇ ਪੰਜਾਬ ਦਾ ਮਾਹੌਲ ਸ਼ਾਂਤਮਈ ਰੱਖਣ ਲਈ ਫਿਲਮ 'ਤੇ ਤੁਰੰਤ ਰੋਕ ਲਾਈ ਜਾਵੇ, ਤਾਂ ਜੋ ਪੰਜਾਬ ਦਾ ਮਾਹੌਲ ਜਿਹੜਾ ਉਹ ਸ਼ਾਂਤ ਰਹਿ ਸਕੇ। ਜੋ ਅਨਸੁਖਾਵੀ ਘਟਨਾ ਹੁੰਦੀ ਹੈ ਇਹਦੇ ਜ਼ਿੰਮੇਵਾਰ ਕੌਣ? ਉਹਦੇ ਜ਼ਿੰਮੇਵਾਰ ਸਰਕਾਰ ਹੋਏਗੀ ਜੀ, ਜੇ ਨਹੀਂ ਸਰਕਾਰ ਰੋਕਦੀ, ਕਿਉਂਕਿ ਅਸੀਂ ਤਾਂ ਅਪੀਲ ਕਰ ਰਹੇ ਹਾਂ ਕਿ ਫਿਲਮ 'ਤੇ ਰੋਕ ਲਾਈ ਜਾਵੇ। ਅਤੇ ਜੇ ਕੋਈ ਗੱਲ ਕੋਈ ਵਾਪਰਦੀ ਆ, ਕੋਈ ਹਿੰਸਕ ਘਟਨਾ ਹੁੰਦੀ ਹੈ, ਤਾਂ ਉਹਦੇ ਲਈ ਸਰਕਾਰ ਜ਼ਿੰਮੇਵਾਰ ਹੈ। ਕੇਂਦਰ ਸਰਕਾਰ ਵੱਲੋਂ ਲਿਖਤ ਵਿੱਚ ਮੰਨੀਆਂ ਗਈਆਂ ਮੰਗਾਂ ਅਤੇ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ 26 ਨਵੰਬਰ 2024 ਤੋਂ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖਨੌਰੀ ਮੋਰਚੇ ਉੱਪਰ ਅੱਜ 52ਵੇਂ ਦਿਨ ਵੀ ਜਾਰੀ ਰਿਹਾ। ਜਗਜੀਤ ਸਿੰਘ ਡੱਲੇਵਾਲ ਦੀ ਨਾਜ਼ੁਕ ਸਿਹਤ ਨੂੰ ਦੇਖਦੇ ਹੋਏ 111 ਕਿਸਾਨਾਂ ਵੱਲੋਂ ਹਰਿਆਣਾ ਦੀ ਹੱਦ ਅੰਦਰ ਸ਼ੁਰੂ ਕੀਤਾ ਮਰਨ ਵਰਤ ਅੱਜ ਦੂਜੇ ਦਿਨ ਵੀ ਜਾਰੀ ਰਿਹਾ। ਡੱਲੇਵਾਲ ਨੇ ਦੱਸਿਆ ਕਿ ਪਾਣੀ ਹਜ਼ਮ ਨਹੀਂ ਆ ਰਿਹਾ। ਡਾਕਟਰਾਂ ਦਾ ਕਹਿਣਾ ਹੈ ਕਿ ਡੱਲੇਵਾਲ ਦਾ ਭਾਰ ਘਟਦਾ ਜਾ ਰਿਹਾ ਹੈ। ਡਾਕਟਰ ਨੇ ਕਿਹਾ ਹੈ ਕਿ ਕਈ ਰਿਪੋਰਟ ਪੋਜ਼ਿਟਿਵ ਆ ਰਹੀਆਂ ਹਨ, ਭਾਵ ਸਰੀਰ ਚਰਬੀ ਖਾ ਰਿਹਾ ਹੈ। ਡਾਕਟਰ ਦਾ ਕਹਿਣਾ ਹੈ ਕਿ ਪਾਣੀ ਦੀ ਘਾਟ ਕਾਰਨ ਸਰੀਰ ਵਿੱਚ ਡੀਹਾਈਡਰੇਸ਼ਨ ਹੋ ਰਹੀ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮਾਣਯੋਗ ਸੁਪਰੀਮ ਕੋਰਟ ਵਿੱਚ ਜਵਾਬ ਦਾਖਲ ਕੀਤਾ ਗਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਠੀਕ ਹੈ, ਪਹਿਲਾਂ ਨਾਲੋਂ ਤੰਦਰੁਸਤ ਹੋ ਰਹੇ ਹਨ। ਉਹਨਾਂ ਕਿਹਾ ਕਿ ਮੈਡੀਕਲ ਸਾਇੰਸ ਵਿੱਚ ਆਖਿਆ ਗਿਆ ਹੈ ਕਿ ਕੋਈ ਵੀ ਵਿਅਕਤੀ 7 ਦਿਨ ਤੱਕ ਮਰਨ ਵਰਤ ਉੱਪਰ ਰਹਿ ਸਕਦਾ ਹੈ, ਉਸ ਤੋਂ ਬਾਅਦ ਉਸ ਵਿਅਕਤੀ ਨਾਲ ਕੋਈ ਵੀ ਅਣਸੁਖਾਵੀ ਘਟਨਾ ਵਾਪਰ ਸਕਦੀ ਹੈ। ਸਰਦਾਰ ਜਗਜੀਤ ਸਿੰਘ ਡੱਲੇਵਾਲ ਅੱਜ 52 ਦਿਨਾਂ ਤੋਂ ਅੰਨ ਦਾ ਤਿਆਗ ਕਰਕੇ ਸਿਰ ਪਾਣੀ ਉੱਪਰ ਹਨ ਅਤੇ ਪਿਛਲੇ ਕਈ ਦਿਨਾਂ ਤੋਂ ਉਹਨਾਂ ਨੂੰ ਪਾਣੀ ਵੀ ਪਚਣਾ ਬੰਦ ਹੋ ਚੁੱਕਿਆ ਹੈ। ਡਾਕਟਰ ਨੇ ਕਿਹਾ ਕਿ 26 ਨਵੰਬਰ ਨੂੰ ਮਰਨ ਵਰਤ ਉੱਪਰ ਬੈਠਣ ਸਮੇਂ ਜਗਜੀਤ ਸਿੰਘ ਡੱਲੇਵਾਲ ਜੀ ਦਾ ਵਜ਼ਨ 86 ਕਿਲੋ 950 ਗ੍ਰਾਮ ਸੀ, ਜੋ ਕਿ 20 ਕਿਲੋ ਘਟ ਕੇ ਹੁਣ 66 ਕਿਲੋ 400 ਗ੍ਰਾਮ ਤੱਕ ਰਹਿ ਗਿਆ ਹੈ। ਉਹਨਾਂ ਦੀਆਂ ਹੋਰ ਮੈਡੀਕਲ ਰਿਪੋਰਟਾਂ ਵੀ ਬੇहद ਚਿੰਤਾਜਨਕ ਆ ਰਹੀਆਂ ਹਨ। ਤਾਂ ਫਿਰ ਪੰਜਾਬ ਸਰਕਾਰ ਵੱਲੋਂ ਕਿਹਨਾਂ ਰਿਪੋਰਟਾਂ ਦੇ ਆਧਾਰ ਉੱਪਰ ਉਹਨਾਂ ਨੂੰ ਤੰਦਰੁਸਤ ਆਖਿਆ ਜਾ ਰਿਹਾ ਹੈ। 111 ਕਿਸਾਨਾਂ ਵੱਲੋਂ ਹਰਿਆਣਾ ਦੀ ਹੱਦ ਅੰਦਰ ਸ਼ੁਰੂ ਕੀਤੇ ਮਰਨ ਵਰਤ ਉੱਪਰ ਬੈਠੇ ਕਿਸਾਨਾਂ ਵਿੱਚੋਂ ਇੱਕ ਪ੍ਰਿਤਪਾਲ ਸਿੰਘ ਨੂੰ ਮਿਰਗੀ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਅਚਾਨਕ ਸਿਹਤ ਵਿਗੜਨ ਤੇ ਉਹਨਾਂ ਨੂੰ ਡਾਕਟਰ ਸਵੈਮਾਨ ਦੀ ਟੀਮ ਵੱਲੋਂ ਫਿਜ਼ੀਕਲ ਥੈਰੇਪੀ ਰਾਹੀਂ ਡਾਕਟਰੀ ਸਹਾਇਤਾ ਦਿੱਤੀ ਗਈ। ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਬਾਰਡਰ ਤੋਂ ਪਹਿਲਾਂ ਅਥਰੂ ਗੈਸ ਦੇ ਗੋਲੇ ਅਤੇ ਗੋਲੀਬਾਰੀ ਹੁੰਦੀ ਸੀ, ਅੱਜ ਉਸੇ ਖਨੌਰੀ ਬਾਰਡਰ ਉੱਪਰ ਹਰਿਆਣਾ ਦੀ ਹੱਦ ਅੰਦਰ ਬੈਠੇ 111 ਕਿਸਾਨਾਂ ਦਾ ਮੈਡੀਕਲ ਚੈੱਕਅਪ ਕਰਨ ਲਈ ਹਰਿਆਣਾ ਤੋਂ ਸਰਕਾਰੀ ਡਾਕਟਰਾਂ ਦੀ ਟੀਮ ਪਹੁੰਚੀ ਹੈ। बहुत दिनों के बाद जो आज सरदार जगजीत सिंह डल्लेवाल जी का वेट मापा है, वो डिजिटल काटा लाके
वो वेट मापा गया है। जब उन्होंने अनशन शुरू किया था उनका वजन 86 किलो 900 ग्राम था। आज उनका वजन 65 किलो 400 ग्राम है। और जो उसकी वीडियो है, वीडियो भी आपके पास, तो वेट मापते हुए की वीडियो है, वो भी आपके पास भेज दी जाएगी। उसमें पूरी वो वीडियो के अंदर सारी चीजें कैद हैं। और बहुत सारी हमने डॉक्टरों से भी बात करी, बहुत सारे और भी कई रिपोर्ट थी, कई रिसर्च थी, उनको भी पढ़ा। तो पूरी इंटरनेशनल लेवल पे 22 ऐसी रिसर्च हैं जो फास्टिंग और वेट लॉस को आपस में रिलेट करती हैं। तो जो 22 इंटरनेशनल लेवल की मानी हुई जो रिसर्च है वो ये कहती है कि जब कोई व्यक्ति फास्टिंग करता है तो पहले 20 दिनों में 7 से 10% उसका वेट लॉस होता है। इसी रेशो के अंदर उसका वेट लॉस होता रहता है। तो अगर आप देखेंगे सरदार जगजीत सिंह डल्लेवाल जी का जो वेट लॉस हुआ है वो 86 किलो 900 ग्राम से घट के वो लगभग 66 किलो 400 ग्राम आ गया। यानी उनके टोटल बॉडी का 23.59% वेट लॉस हुआ है। तो जो वो इंटरनेशनल लेवल पे जितनी भी स्टडीज करी गई है, उन्हीं स्टडीज के अनुसार उनकी फास्टिंग के दौरान लगभग उसी परसेंटेज में उनका वेट लॉस हो रहा है। और दूसरी बात सबसे महत्वपूर्ण ये है, ये देख के बड़ा दुख होता है कि जो कल वकील साहब जो पेश हुए गवर्नमेंट की तरफ से, वो इस तरीके की बातें कर रहे हैं। वो कह रहे हैं कि जी उनकी हेल्थ अब सुधर रही है, उनकी हेल्थ इंप्रूव हो रही है। कोई व्यक्ति जो कैंसर का पेशेंट हो, जिसका वजन 20 किलो 500 ग्राम घट गया हो, जिसका कीटोन बॉडी टेस्ट है वो लगातार 6.5 से ऊपर आ रहा हो, जो नॉर्मल व्यक्ति का 0.02 से लेकर 0.27 तक होना चाहिए, जिसका किडनी रिलेटेड जो टेस्ट है जो 1 से नीचे जिसकी रिपोर्ट आनी चाहिए वो 1.75 आ रही है, उसके बावजूद वकील ये कह रहे हैं कि जी इंप्रूव हो रहा है। अगर अनशन करने से, अगर किसी व्यक्ति को भूखा बैठने से अगर उसकी इंप्रूवमेंट आती है, तो फिर जिन लोगों को ये बड़ी बड़ी बीमारियां हो जाती हैं उनके लिए ये हॉस्पिटल क्यों खोल रखे हैं, फिर डॉक्टर क्यों बैठा रखे हैं? फिर तो हॉस्पिटल भी बंद कर दो, डॉक्टरों को भी छुट्टी दे दो। फिर तो अगर कोई व्यक्ति बीमार हो उसमें इंप्रूवमेंट लाने के लिए फिर तो उसको भी भूखा बैठा दो, उसको भी अनशन पे बैठा दो, सारी बीमारी भी ठीक हो जाएंगी, सब कुछ अपने आप इंप्रूवमेंट आ जाएगी। तो जो इस तरीके की जो ये हल्की स्टेटमेंट जो गवर्नमेंट के वकील जो दे रहे हैं, ये एक तरीके से सरदार जगजीत सिंह डल्लेवाल जी जो अपने शरीर पे कष्ट झेल रहे हैं, जो किसानों के जख्म हैं, जो डल्लेवाल साहब के जो जख्म हैं, उनके ऊपर ये नमक छिड़कने का काम किया जा रहा है। तो ऐसे किसी भी व्यक्ति को जो एक जिम्मेदार पद पे बैठा है उसको बड़ा नाप तोल के सारी चीजें बोलनी चाहिए। वो एक क्या नरेटिव प्रेजेंट करते हैं? वो नरेटिव प्रेजेंट करते हैं कि भाई हीमोग्लोबिन ठीक ठाक है जी अभी, जबकि डॉक्टर साहब बैठे हैं ये ज्यादा अच्छे से बता देंगे। जो हमने जितने भी एक्सपर्ट डॉक्टरों से बात करी, जितने भी हमने खुद उसको चेक किया, तो रेड ब्लड सेल्स के अंदर हीमोग्लोबिन होता है जो ऑक्सीजन का एक तरीके से कैरियर है, और रेड ब्लड सेल की जो लाइफ है वो 120 दिन है, और अभी अनशन को उनके 52 दिन हुए हैं। तो जानबूझ के उन पैरामीटर्स को दिखाया जाता है, उन पैरामीटर्स को वहां प्रेजेंट करते हैं जो ज्यादा लंबा समय लेते हैं नीचे जाने के लिए। बाकी जो उनके पैरामीटर्स बहुत अलार्मिंग सिचुएशन में पहुंचे हुए हैं, उनके ऊपर कोई बात नहीं करी जाती। तो हमारा उनसे यह निवेदन है, क्या वो उनको ये बात स्पष्ट करनी चाहिए पूरे देश के सामने कि कोई भी इंसान जब भूख हड़ताल पे बैठता है तो सबसे महत्वपूर्ण टेस्ट जो कीटोन बॉडी टेस्ट होता है, वो उनकी रिपोर्ट 6.5 से ज्यादा जगजीत सिंह डल्लेवाल जी की आ रही है या नहीं आ रही है, और जो उनके टेस्ट हैं वो अलार्मिंग है या नहीं है। ये बात गवर्नमेंट के वकीलों को क्लियर करनी चाहिए। और इस तरीके की जो ये बयानबाजी होती है ना जी, सब ठीक है, इंप्रूवमेंट हो रही है, इन चीजों से उनको थोड़ा अवॉइड करना चाहिए। बाकी फैक्ट्स पे उनको बात कर लेनी चाहिए अगर उनको लगता है कि इंप्रूवमेंट हो रही है। और अंत में हम ये भी कहेंगे कि जो वकील साहब इस तरीके से कह रहे हैं कि जी अनशन पे बैठने से इंप्रूवमेंट हो रही है उनकी, तो फिर वकील साहब को भी अगर कोई थोड़ी बहुत उनको भी कोई समस्या उड़की फुड़की कोई बीमारी हो तो उनको भी अनशन पे बैठ लेना चाहिए, ताकि उनके अंदर भी वो इंप्रूवमेंट हो जाए, वो भी उनकी भी बीमारी सारी दूर हो जाए।